ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 6 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਦੇ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੋ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮਾਨ ਸਰਕਾਰ ਤੇ ਰਾਜਪਾਲ ਤੋਂ। ਰਾਜਪਾਲ ਨੇ ਸੁਪਰੀਮ ਕੋਰਟ ਦੇ ਵਿੱਚ ਝਾੜਾਂ ਪੈਣ ਤੋਂ ਬਾਅਦ 2 ਬਿੱਲ ਤੁਰੰਤ ਪਾਸ ਕਰ ਦਿੱਤੇ ਸਨ, ਤੁਸੀਂ ਦੱਸਿਆ ਸੀ। ਹੁਣ ਤੀਜਾ ਹਥਿਆਰ ਵਰਤ ਲਿਆ ਜੀ, ਉਹਨਾਂ ਨੇ 3 ਬਿੱਲ ਰਾਸ਼ਟਰਪਤੀ ਕੋਲ ਭੇਜਤੇ ਆ ਜੀ। ਪ੍ਰਵੀਨ ਜੀ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੁਪਰੀਮ ਕੋਰਟ ਦੀਆਂ ਝਾੜਾਂ ਤੋਂ ਬਾਅਦ, ਹਦਾਇਤਾਂ ਤੋਂ ਬਾਅਦ ਦੋਏ ਧਿਰਾਂ 'ਚ ਨਰਮੀ ਦੇਖਣ ਨੂੰ ਮਿਲ ਰਹੀ ਸੀ। ਮੁੱਖ ਮੰਤਰੀ ਸਾਹਿਬ ਦੇ ਬੋਲਾਂ 'ਚ ਵੀ ਤੇ ਰਾਜਪਾਲ ਦੀ ਕਾਰਗੁਜ਼ਾਰੀ 'ਚ ਵੀ ਮਨਜ਼ੂਰੀ ਮਿਲਣਾ, ਪਹਿਲੇ ਸੈਸ਼ਨ ਨੂੰ ਚੱਕਣ ਲਈ ਤੇ ਦੂਸਰੇ ਦੋ ਬਿੱਲਾਂ ਨੂੰ ਜਿਹੜਿਆਂ ਨੂੰ ਹੈ ਨਾ, ਉਹ ਸਾਰਾ ਕੁਝ ਸਹੀ ਚੱਲ ਰਿਹਾ ਸੀਗਾ। ਮਨੀ ਬਿੱਲ ਜਿਵੇਂ ਮਨਜ਼ੂਰ ਕੀਤੇ ਤੇ ਪਰ ਹੁਣ ਜਿਹੜੇ ਆ 3 ਬਿੱਲ ਜੂਨ ਦੇ ਰੁਕੇ ਹੋਏ ਸੀ। ਜੀ ਜੀ 19-20 ਜੂਨ ਨੂੰ ਜਿਹੜਾ 2 ਰੋਜ਼ਾ ਇਜਲਾਸ ਸੀਗਾ ਪੰਜਾਬ ਦੀ ਵਿਧਾਨ ਸਭਾ ਦਾ, ਉਹਦੇ ਲਈ ਜਿਹੜੇ ਬਿੱਲ ਗਏ ਸੀ ਉਹਨਾਂ ਚੋਂ ਬੇਸ਼ੱਕ ਵਿਜੀਲੈਂਸ ਕਮਿਸ਼ਨ ਭੰਗ ਕਰਨ ਵਾਲਾ ਬਿੱਲ ਤਾਂ ਅਜੇ ਵੀ ਰਾਜਪਾਲ ਕੋਲੇ ਆ, ਪਰ ਇਹ ਤੋਂ ਬਿਨਾਂ ਜਿਹੜੇ 3 ਬਿੱਲ ਸੀਗੇ, ਖਾਸ ਕਰਕੇ ਸਿੱਖ ਗੁਰਦੁਆਰਾ ਸੋਧ ਬਿੱਲ 2023, ਪੰਜਾਬ ਪੁਲਿਸ ਸੋਧ ਬਿੱਲ 2023 ਤੇ ਪੰਜਾਬ ਯੂਨੀਵਰਸਿਟੀਆਂ ਕਾਨੂੰਨ ਸੋਧ ਬਿੱਲ 2023। ਸੋ ਇਹ 3 ਬਿੱਲ ਨੇ ਜਿਹੜੇ ਇਹ ਅਜੇ ਵੀ ਮਤਲਬ ਕਿ ਰਾਜਪਾਲ ਨੇ ਸਹੀ ਪਾਉਣ ਦੀ ਬਜਾਏ ਜਾਂ ਵਾਪਸ ਪੰਜਾਬ ਸਰਕਾਰ ਨੂੰ ਭੇਜਣ ਦੀ ਬਜਾਏ ਤੀਸਰੇ ਹਥਿਆਰ ਦੀ ਵਰਤੋਂ ਕਰਦੇ ਆ, ਰਾਸ਼ਟਰਪਤੀ ਨੂੰ ਭੇਜ ਦਿੱਤਾ। ਹੁਣ ਅਸਲ ਦੇ ਵਿੱਚ ਕੀ ਹੈ ਕਿ ਆਪਾਂ ਪਹਿਲਾਂ ਵੀ ਇਸੇ ਪ੍ਰੋਗਰਾਮ ਦੇ ਵਿੱਚ ਚਰਚਾ ਕਰ ਚੁੱਕੇ ਹਾਂ ਕਿ ਜਦੋਂ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਕਿ ਰਾਜਪਾਲ ਜੀ ਤੁਸੀਂ ਚੁਣੇ ਨੁਮਾਇੰਦੇ ਨਹੀਂ ਹੋ ਜੀ, ਤੁਸੀਂ ਨਿਯੁਕਤ ਕੀਤੇ ਨੁਮਾਇੰਦੇ ਹੋ, ਤੁਸੀਂ ਜਾਂ ਤਾਂ ਬਿੱਲਾਂ ਨੂੰ ਮਨਜ਼ੂਰੀ ਦਿਓ ਜਾਂ ਤੁਸੀਂ ਮੁੜ ਵਿਚਾਰ ਲਈ ਸਰਕਾਰ ਕੋਲ ਵਾਪਸ ਭੇਜ ਦਿਓ। ਪਰ ਆਪਾਂ ਉਸੇ ਦਿਨ ਇਹ ਗੱਲ ਕੀਤੀ ਸੀ ਕਿ ਰਾਜਪਾਲ ਕੋਲ ਇੱਕ ਤੀਸਰਾ ਹਥਿਆਰ ਵੀ ਹੈ। ਹਾਂਜੀ, ਉਹ ਹੈ ਕਿ ਉਹ ਰਾਸ਼ਟਰਪਤੀ ਨੂੰ ਭੇਜ ਸਕਦੇ ਨੇ। ਉਹ ਸੰਵਿਧਾਨ ਦੀ ਧਾਰਾ 200 ਦੇ ਤਹਿਤ ਮਤਲਬ ਕਿ ਉਹਦੀ ਵਰਤੋਂ ਕਰਕੇ ਉਹ ਇਸ ਨੂੰ ਉਹਦੇ ਲਈ ਭੇਜ ਸਕਦੇ ਨੇ। ਔਰ ਇਹਨਾਂ ਨੇ ਆਪਣੀ ਕਾਨੂੰਨੀ ਰਾਏ ਲਈ ਹੋਣੀ, ਕਾਨੂੰਨੀ ਮਾਹਿਰਾਂ ਨਾਲ ਗੱਲਬਾਤ ਕੀਤੀ ਹੋਣੀ, ਉਹ ਤੋਂ ਬਾਅਦ ਆਪਣੇ ਉਹੀ ਤੀਸਰੇ ਹਥਿਆਰ ਦੀ ਵਰਤੋਂ ਕੀਤੀ। ਬੇਸ਼ੱਕ ਯੂਨੀਵਰਸਿਟੀਆਂ ਨਾਲ ਸੰਬੰਧਿਤ ਇੱਕ ਜਿਹੜਾ ਬਿੱਲ ਸੀਗਾ ਉਸ ਨੂੰ ਮਨਜ਼ੂਰ ਕੀਤਾ, ਪਰ ਜਿਹੜਾ ਮਤਲਬ ਕਿ ਵਾਈਸ ਚਾਂਸਲਰ ਲੱਗਣ ਵਾਲਾ ਬਿੱਲ ਸੀਗਾ ਕਿ ਰਾਜਪਾਲ ਦੀ ਬਜਾਏ ਮੁੱਖ ਮੰਤਰੀ ਚਾਂਸਲਰ ਹੋਇਆ ਕਰਨਗੇ ਜਿਹੜੀਆਂ ਸੂਬੇ ਦੀ ਯੂਨੀਵਰਸਿਟੀਆਂ ਨੇ, ਔਰ 11 ਯੂਨੀਵਰਸਿਟੀਆਂ ਲਗਭਗ ਪੰਜਾਬ ਦੇ ਕੋਲ ਆਉਂਦੀਆਂ ਨੇ। ਸੋ ਇਸ ਲਈ ਉਹਨਾਂ ਦੇ ਚਾਂਸਲਰ ਲੱਗਣ ਵਾਲਾ ਜਿਹੜਾ ਬਿੱਲ ਸੀ ਉਹ ਬਿੱਲ ਰੋਕਿਆ ਹੋਇਆ। ਜਿਹੜਾ ਗੁਰਦੁਆਰਾ ਸੋਧ ਐਕਟ ਸੀਗਾ ਜਿਹਦੇ ਰਾਹੀਂ ਕਹਿ ਰਹੇ ਕਿ ਸਾਰਿਆਂ ਨੂੰ ਅਸੀਂ ਪ੍ਰਸਾਰਨ ਮੁਫਤ ਕਰ ਦਿਆਂਗੇ ਜੀ, ਉਹ ਹਵਾਲਾ ਸੀਗਾ। ਜਾਂ ਪੁਲਿਸ ਸੋਧ ਬਿੱਲ ਸੀਗਾ ਜਿਹਦੇ ਵਿੱਚ ਸੀਗਾ ਕਿ ਡੀਜੀਪੀ ਵੀ ਕੱਲ ਨੂੰ ਲਾਉਣੇ ਆ ਜੀ ਤਾਂ ਅਸੀਂ ਆਪਣੀ ਮਰਜ਼ੀ ਨਾਲ ਲਾ ਸਕੀਏ, ਉਹ ਸਾਰਾ ਕੁਝ। ਇਹ ਸਾਰੇ ਜਿਹੜੇ ਬਿੱਲ ਸੀਗੇ, ਤਿੰਨੇ ਬਿੱਲ, ਇਹ ਵਾਪਸ ਭੇਜਣ ਦੀ ਬਜਾਏ ਜਾਂ ਦਸਤਖਤ ਕਰਨ ਦੀ ਬਜਾਏ ਰਾਜਪਾਲ ਨੇ ਇਹਨਾਂ ਨੂੰ ਰਾਸ਼ਟਰਪਤੀ ਨੂੰ ਭੇਜਣਾ ਮਨਜ਼ੂਰ ਕੀਤਾ। ਤੁਹਾਡੇ ਧਿਆਨ ਚ ਹੋਣਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਦੇ ਮਸਲੇ ਵੀ ਵਿੱਚੇ ਨਿਬੇੜੇ ਸੀ, ਕੇਰਲਾ ਔਰ ਤਾਮਿਲਨਾਡੂ ਦੇ ਮਸਲੇ ਵੀ ਇਸੇ ਤਰ੍ਹਾਂ ਨਿਬੇੜੇ ਸੀ। ਤਿੰਨਾਂ ਦੇ ਮਸਲੇ ਆਪਣੇ ਵੱਲੋਂ ਨਿਬੇੜ ਕੇ ਉਹਨਾਂ ਨੇ ਇਹਨਾਂ ਨੂੰ ਝਾੜਾ ਮਾਰ ਕੇ ਸਮਝਾਇਆ ਸੀ ਕਿ ਸੂਬੇ ਨਾਲ ਤਾਲਮੇਲ ਬਣਾ ਕੇ ਚੱਲੋ, ਸਰਕਾਰਾਂ ਆਪਸ ਤਾਲਮੇਲ ਬਣਾ ਕੇ ਚੱਲੋ ਤਾਂ ਕਿ ਕੰਮ ਸਹੀ ਹੋਣ ਚੱਲਣ। ਤੇ ਉਸ ਤੋਂ ਬਾਅਦ ਲੱਗਿਆ ਕਿ ਪੰਜਾਬ ਸਰਕਾਰ ਔਰ ਰਾਜਪਾਲ ਵਿਚਾਲੇ ਕਾਫੀ ਕੁਝ ਸਹੀ ਹੋ ਜਾਏਗਾ, ਪਰ ਅਚਾਨਕ ਇਸ ਪੈਂਚੜੇ ਨੇ ਇੱਕ ਵਾਰ ਫੇਰ ਦੂਰੀ ਵਧਾ ਦੇਣੀ ਹੈ। ਪ੍ਰਵੀਨ ਜੀ, ਪੰਜਾਬ ਸਰਕਾਰ ਨੇ ਤਿਆਰੀ ਕਰ ਲਈ ਸੀ ਕਿ ਜੇਕਰ ਰਾਜਪਾਲ ਹੋਰੀ ਬਿੱਲ ਨੂੰ ਮਨਜ਼ੂਰ ਕਰਨ ਦੀ ਬਜਾਏ ਸਾਨੂੰ ਵਾਪਸ ਭੇਜਦੇ ਨੇ, ਮਨਜ਼ੂਰ ਨਹੀਂ ਕਰਦੇ, ਤਾਂ ਅਸੀਂ ਜਿਹੜਾ ਵੀ ਸੈਸ਼ਨ ਆਊਗਾ ਉਹਦੇ ਵਿੱਚ ਦੁਬਾਰਾ ਲਿਆ ਕੇ ਉਹਨੂੰ ਪਾਸ ਕਰਕੇ ਭੇਜ ਦਿਆਂਗੇ। ਠੀਕ ਹੈ।
ਤੇ ਹੁਣ ਰਾਜਪਾਲ ਨੇ ਇਸ ਗੱਲ ਦਾ ਮੌਕਾ ਹੀ ਨਹੀਂ ਦਿੱਤਾ ਸਰਕਾਰ ਨੂੰ, ਉਹਨਾਂ ਨੇ ਸਿੱਧੇ ਬਿੱਲ ਰਾਸ਼ਟਰਪਤੀ ਕੋਲ ਭੇਜ ਦਿੱਤੇ ਤੇ ਉੱਥੇ ਲਿਸਟਡ ਹੋ ਗਏ। ਹੁਣ ਰਾਸ਼ਟਰਪਤੀ ਜੋ ਫੈਸਲਾ ਲੈਣਗੇ ਉਹਨਾਂ ਦੇ ਅਧਿਕਾਰ ਖੇਤਰ ਚ ਆਉਣ। ਠੀਕ ਹੈ। ਪਰ ਮੈਂ ਇੱਥੇ ਦਰਸ਼ਕਾਂ ਨੂੰ ਇੱਕ ਗੱਲ ਸਪਸ਼ਟ ਕਰਦੇ ਹਾਂ ਕਿ ਜੇਕਰ ਤਾਂ ਰਾਜਪਾਲ ਬਿੱਲਾਂ ਤੇ ਦਸਤਖਤ ਕਰ ਦਿੰਦੇ ਨੇ, ਫਿਰ ਤਾਂ ਉਹ ਕਾਨੂੰਨ ਦਾ ਰੂਪ ਧਾਰ ਲੈਂਦੇ ਨੇ, ਫਿਰ ਤਾਂ ਉਹਨਾਂ ਨੂੰ ਕਾਨੂੰਨੀ ਮਾਨਤਾ ਮਿਲ ਜਾਂਦੀ ਆ। ਜੇਕਰ ਰਾਜਪਾਲ ਵਾਪਸ ਸਰਕਾਰ ਨੂੰ ਭੇਜ ਦਿੰਦੇ ਨੇ ਔਰ ਸਰਕਾਰ ਉਹਨਾਂ ਨੂੰ ਦੁਬਾਰਾ ਪਾਸ ਕਰਕੇ ਭੇਜ ਦਿੰਦੀ ਆ, ਤਦ ਰਾਜਪਾਲ ਉਸ ਨੂੰ ਰੋਕ ਨਹੀਂ ਸਕਦੇ ਫਿਰ। ਠੀਕ ਹੈ। ਦੂਜੀ ਵਾਰ ਪਾਸ ਹੋ ਕੇ ਆਏ ਬਿੱਲਾਂ ਤੇ ਜਿਹੜੇ ਕਿ ਤੁਸੀਂ ਆਹ ਦੇਖ ਲਓ ਜੀ, ਇਹਨੂੰ ਦੁਬਾਰਾ ਚੈੱਕ ਕਰੋ ਜੀ, ਚਾਹੇ ਹੂਬਹੂ ਉਦਾਂ ਹੀ ਸਰਕਾਰ ਪਾਸ ਕਰ ਦੇਵੇ, ਚਾਹੇ ਉਹਦੇ ਵਿੱਚ ਮਾੜਾ ਮੋਟਾ ਕੋਈ ਸੋਧ ਕਰਕੇ ਪਾਸ ਕਰ ਦੇਵੇ, ਉਹ ਤੋਂ ਬਾਅਦ ਫਿਰ ਰਾਜਪਾਲ ਨੂੰ ਉਹਦੇ ਪਰ ਦਸਤਖਤ ਕਰਨੇ ਪੈਂਦੇ ਨੇ, ਸਹੀ ਪਾਉਣੀ ਪੈਂਦੀ ਹੈ। ਠੀਕ ਹੈ। ਪਰ ਹੁਣ ਬਿੱਲ ਰਾਸ਼ਟਰਪਤੀ ਕੋਲ ਨੇ, ਉਥੋਂ ਰਾਸ਼ਟਰਪਤੀ ਕੀ ਫੈਸਲਾ ਲੈਂਦੇ ਨੇ ਉਹਨਾਂ ਤੇ ਕਿ ਉਹ ਜ਼ਿਆਦਾ ਇਹ ਕਹਿਣ ਕਿ ਹਾਂ ਭਾਈ ਮਤਲਬ ਕਿ ਇਹ ਬਿੱਲ ਸਹੀ ਨੇ, ਜਾਂ ਉਹ ਕਹਿਣੇ ਰੱਦ ਨੇ। ਪਰ ਉਹਦਾ ਮਤਲਬ ਇਹ ਨਹੀਂਗਾ ਕਿ ਉਹ ਵਾਪਸ ਸਰਕਾਰ ਕੋਲ ਆਉਣ ਤੋਂ ਬਾਅਦ ਸਰਕਾਰ ਦੁਬਾਰਾ ਪਾਸ ਕਰ ਦੇਵੇ, ਫਿਰ ਉਹਨੂੰ ਤੇ ਸਹੀ ਪਏਗੀ, ਉਹ ਪਏਗੀ। ਇਹ ਹੁਣ ਇਹ ਕੰਮ ਗਿਆ ਜੀ। ਸੁਣ, ਇਸ ਲਈ ਰਾਜਪਾਲ ਨੇ ਆਪਣੇ ਵੱਲੋਂ ਆਪਣੇ ਗਲੋਂ ਇਹ ਕੰਮ ਲਾਤਾ ਤੇ ਇੱਕ ਤਰ੍ਹਾਂ ਨਾਲ ਰਾਸ਼ਟਰਪਤੀ ਦੇ ਹਵਾਲੇ ਨਾਲ ਸਰਕਾਰ ਨੂੰ ਸਿੱਧਾ ਕੇਂਦਰ ਕੰਨੀ ਨੂੰ ਰੁਕ ਕਰਾਤਾ। ਬੇਸ਼ੱਕ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਹੋਰਾਂ ਦੀ ਟਿੱਪਣੀ ਮੈਂ ਪੜ੍ਹ ਰਿਹਾ ਸੀ, ਉਹ ਕਹਿੰਦੇ ਕਿ ਜੀ ਸਾਨੂੰ ਲੋਕਤੰਤਰ ਤੇ ਪੂਰਾ ਭਰੋਸਾ ਹੈ, ਸਾਨੂੰ ਉਮੀਦ ਹੈ ਰਾਸ਼ਟਰਪਤੀ ਸਾਹਿਬ ਸਾਡੇ ਬਿੱਲਾਂ ਨੂੰ ਪ੍ਰਵਾਨ ਕਰਨਗੇ, ਪਾਸ ਕਰਨਗੇ, ਬਾਕੀ ਉਹਨਾਂ ਦੇ ਅਧਿਕਾਰ ਖੇਤਰ ਚ ਹੈ, ਕਿਉਂਕਿ ਹੁਣ ਇਹ ਗੇਂਦ ਨਿਕਲ ਗਈ ਹੈ ਇੱਥੋਂ ਦੇ ਪਾਲੇ ਚੋਂ। ਸੋ ਇਹਦੇ ਨਾਲ ਟਕਰਾਅ ਹੁਣ ਖਤਮ ਨਹੀਂ ਹੋਣਾ। ਹੁਣ ਇਹਦਾ ਮਤਲਬ ਰਾਜਪਾਲ ਆਪਣਾ ਕਾਨੂੰਨੀ ਬਚਾਅ ਕਰਦੇ ਵੀ ਨਜ਼ਰ ਆ ਰਹੇ ਨੇ ਔਰ ਬਿੱਲਾਂ ਨੂੰ ਮਨਜ਼ੂਰੀ ਵੀ ਨਹੀਂ ਦੇਣਾ ਚਾਹੁੰਦੇ। ਸੋ ਬੇਸ਼ੱਕ SGPC ਦੇ ਸੰਬੰਧਿਤ ਜਿਹੜਾ ਗੁਰਦੁਆਰਾ ਸੋਧ ਬਿੱਲ ਸੀ, ਉਹਦੇ ਸਾਹਮਣੇ ਸ਼੍ਰੋਮਣੀ ਕਮੇਟੀ ਵੀ ਰਾਜਪਾਲ ਕੋਲ ਗਈ ਸੀ ਕਿ ਤੁਸੀਂ ਮਨਜ਼ੂਰ ਨਾ ਕਰਿਓ ਜੀ, ਹੈ ਨਾ। ਤੇ ਦੂਸਰੇ ਪਾਸੇ ਦੂਸਰੇ ਬਿੱਲਾਂ ਦੇ ਹਵਾਲੇ ਨਾਲ ਵੀ ਚਰਚਾ ਸੀ ਕਿ ਰਾਜਪਾਲ ਦੇ ਆਪਣੇ ਅਧਿਕਾਰ ਖੁੱਸਦੇ ਨੇ, ਉਹਨਾਂ ਦੀ ਆਪਣੀ BC ਦੀ ਕੁਰਸੀ ਖੁੱਸਦੀ ਹੈ, ਇਸ ਲਈ ਉਹ ਕਿਉਂ ਮਨਜ਼ੂਰ ਕਰਨਗੇ। ਪੁਲਿਸ ਵਾਲਾ ਮਾਮਲਾ ਵੀ ਕਿ ਅਜੇ ਤੱਕ ਅਸੀਂ ਪੈਨਲ ਭੇਜਦੇ ਹਾਂ, ਨਾਮ ਉੱਥੋਂ ਮਨਜ਼ੂਰ ਹੁੰਦੇ ਨੇ, ਉਹ ਵੀ ਜੇ ਕੰਟਰੋਲ ਇਹਨਾਂ ਕੋਲ ਆ ਗਿਆ ਫਿਰ ਕੇਂਦਰ ਨੂੰ ਕੌਣ ਪੁੱਛੂਗਾ ਜੀ। ਇਸ ਲਈ ਇਹ ਸਾਰੇ ਹਵਾਲੇ ਸੀਗੇ। ਤੇ ਕੀ ਰਾਜਪਾਲ ਦੇ ਕਾਨੂੰਨੀ ਮਾਹਿਰਾਂ ਦੀ ਰਾਏ ਅਨੁਸਾਰ ਇਹ ਪੈਂਤੜਾ ਉਹਨਾਂ ਦਾ ਕਾਨੂੰਨੀ ਦਾ ਪੇਚ ਤਾਂ ਬਿਲਕੁਲ ਠੀਕ ਬੈਠਦਾ ਕਿ ਠੀਕ ਹੈ ਜੀ, ਉਹਨਾਂ ਕੋਲ ਤੀਸਰਾ ਬਦਲ ਸੀਗਾ, ਉਹਨਾਂ ਨੇ ਤੀਸਰਾ ਬਦਲ ਵਰਤ ਲਿਆ। ਪਰ ਇਹਦੇ ਨਾਲ ਟਕਰਾਅ ਵਾਲਾ ਮਾਮਲਾ ਫੇਰ ਵੱਧ ਗਿਆ, ਇਹਦੇ ਨਾਲ ਆਪਸੀ ਤਣਾਅ ਫੇਰ ਵੱਧ ਗਿਆ ਦੋਵਾਂ ਦੇ ਵਿਚਾਲੇ, ਜਿਹੜਾ ਪੰਜਾਬ ਲਈ ਸਹੀ ਨਹੀਂ ਹੈ। ਪ੍ਰਵੀਨ ਜੀ ਜੀ, ਲੱਗਦਾ ਸੁਪਰੀਮ ਕੋਰਟ ਜਾ ਕੇ ਫੇਰ ਦੋਨੇ ਧਿਰਾਂ ਹੁਣ ਕਰਾਉਣਗੀਆਂ ਫੈਸਲਾ। 2 ਵਾਰੀ ਤਾਂ ਜਾਇਆ ਸ਼ਰਮਾ ਜੀ ਸੁਪਰੀਮ ਕੋਰਟ। ਹਾਂ, ਇਹ ਤੋਂ ਬਾਅਦ ਕਿੰਨਾ ਬਾਰ-ਬਾਰ ਦੇਈ ਜਾਣਗੇ ਇਸੇ ਮਸਲਿਆਂ ਤੇ, ਇਹ ਵੀ ਤਾਂ ਗੱਲ ਆ ਨਾ ਜੀ। ਮੁਹੱਲਾ ਕਲੀਨਿਕ ਦੀ ਗੱਲ ਕਰੀਏ ਸ਼ਰਮਾ ਜੀ, ਮੁਹੱਲਾ ਕਲੀਨਿਕ ਕਹਿੰਦੇ ਖਤਰੇ ਦੇ ਵਿੱਚ, ਸਿਹਤ ਕੇਂਦਰਾਂ ਤੇ ਫੇਰ ਨਹੀਂ ਪਊਗੀ ਹੁਣ ਕਲੀ ਵਾਲੀ ਨਵੀਂ ਕੂਚੀ। ਪ੍ਰਵੀਨ ਜੀ, ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੱਡਾ ਬ੍ਰਾਂਡ ਵੈਸਟਰ ਹੈ। ਠੀਕ ਹੈ ਜੀ, ਵੱਡਾ ਚਿਹਰਾ ਮੋਹਰਾ ਹੈ। ਦਿੱਲੀ ਤੋਂ ਬਾਅਦ ਪੰਜਾਬ ਦੇ ਮੁਹੱਲਾ ਕਲੀਨਿਕ ਇਹਨਾਂ ਦੇ ਲਈ ਪ੍ਰਚਾਰ ਪ੍ਰਸਾਰ ਦਾ ਵੱਡਾ ਸਾਧਨ ਹੈ। ਬੇਸ਼ੱਕ ਇਹਨਾਂ ਨੇ ਦਮ ਭਰਿਆ ਸੀ ਕਿ ਆਪਣੇ ਸਿਰ ਤੇ ਚੱਲਣੇ ਆ ਇਹ, ਕਿ ਜੀ ਉਹ ਪ੍ਰਤੀ ਪਰਚੀ ਦੇ ਹਿਸਾਬ ਨਾਲ ਡਾਕਟਰ ਦੇ ਇੰਨੇ ਆ ਜਾਣੇ, ਨਰਸ ਨੂੰ ਇੰਨੇ ਆ ਜਾਣੇ, ਉਹਨਾਂ ਨੂੰ ਇੰਨੇ, ਪਰ ਉਹ ਤੋਂ ਬਿਨਾਂ ਬਾਕੀ ਚੀਜ਼ਾਂ ਤਾਂ ਚਾਹੀਦੀਆਂ ਨਾ, ਉੱਥੇ ਦਵਾਈਆਂ ਤਾਂ ਚਾਹੀਦੀਆਂ ਨਾ, ਉੱਥੇ ਮਸ਼ੀਨਰੀ ਤਾਂ ਚਾਹੀਦੀ ਹੈ ਨਾ, ਲਾਈਟ ਪਾਣੀ ਸਾਰਾ ਕੁਝ, ਸਾਰਾ ਪ੍ਰਬੰਧ ਤਾਂ ਚਾਹੀਦਾ ਨਾ, ਉਹਦੇ ਲਈ ਖਰਚੇ ਵੀ ਚਾਹੀਦੇ ਨੇ। ਸੋ ਇਹ ਸਾਰੇ ਪਹਿਲੂ ਦੇ ਉੱਤੇ ਇਸ ਮੌਕੇ ਕੇਂਦਰ ਤੋਂ ਸਾਡਾ ਫੰਡ ਬਕਾਇਆ ਪਿਆ, ਜਿਹੜਾ ਮੁੱਢਲੇ ਸਿਹਤ ਕੇਂਦਰਾਂ ਲਈ ਆਉਂਦਾ, ਉਹ ਕਰੀਬ 650 ਕਰੋੜ ਹੈ ਜੀ। ਜੀ, ਇੱਕ ਪਾਸੇ ਸਾਡਾ GST ਸਮੇਂ ਸਿਰ ਨਹੀਂ ਆਉਂਦਾ, ਦੂਏ ਪਾਸੇ ਪੇਂਡੂ ਵਿਕਾਸ ਫੰਡ ਕੇਂਦਰ ਰੋਕੀ ਬੈਠਾ। ਔਰ ਕੱਲ ਵੀ ਮੁੱਖ ਮੰਤਰੀ ਸਾਹਿਬ ਦੀ ਆਪਣੇ ਅਮਲੇ ਫੈਲੇ ਅਧਿਕਾਰੀਆਂ ਨਾਲ ਬੈਠਕ ਸੀ, ਉਹ ਚ ਉਹਨਾਂ ਨੇ ਹਦਾਇਤ ਕੀਤੀ ਕਿ ਜਿੰਨਾ ਫੰਡ ਤੁਹਾਨੂੰ ਬਜਟ ਚੋਂ ਅਲਾਟ ਹੋਇਆ ਹਰ ਵਿਭਾਗ ਨੂੰ, ਉਹ 31 ਮਾਰਚ ਤੱਕ ਲੋਕਾਂ ਦੀਆਂ ਯੋਜਨਾਵਾਂ ਤੇ ਲੋਕਾਂ ਲਈ ਖਰਚੋ, ਉਹ ਪੈਂਡਿੰਗ ਨਾ ਪਿਆ ਰਵੇ। ਉਹਨਾਂ ਨੇ ਇਹ ਵੀ ਕਿਹਾ ਕਿ ਪਿੰਡਾਂ ਦਾ ਵਿਕਾਸ ਵੀ, ਜੇ ਮੰਡੀ ਬੋਰਡ ਕੋਲ ਨਹੀਂ ਆ ਰਿਹਾ ਪੇਂਡੂ ਵਿਕਾਸ ਫੰਡ, ਤਾਂ ਪਿੰਡਾਂ ਦਾ ਵਿਕਾਸ ਰੁਕੇ ਨਾ, ਹੋਰ ਵਿਭਾਗਾਂ ਦੇ ਰਾਹੀਂ ਜਿਹੜੇ ਕਰਾ ਸਕਦੇ ਹੋ ਕੰਮ ਕਰਾਓ। ਪਰ ਕੇਂਦਰ ਸਾਡਾ ਪੇਂਡੂ ਵਿਕਾਸ ਫੰਡ ਵੀ ਰੋਕੀ ਬੈਠਾ। ਹੁਣ ਇੱਥੇ ਮੁਹੱਲਾ ਕਲੀਨਿਕ ਵਾਲੇ ਮਾਮਲੇ ਦੇ ਉੱਤੇ ਉਹਨਾਂ ਨੇ ਇੱਕ ਕੁੰਡੀ ਫਸਾ ਲਈ ਜੀ। ਕੇਂਦਰ ਕੋਲ ਸਾਡਾ ਫੰਡ ਪਿਆ ਕਰੀਬ 650 ਕਰੋੜ, ਜਿਹੜਾ 2022-23 ਲਈ ਪੰਜਾਬ ਨੂੰ ਮਿਲਣਾ ਸੀ। ਠੀਕ ਹੈ। ਮੁੱਢਲੇ ਸਿਹਤ ਕੇਂਦਰ ਜਿਹੜੇ ਹੁੰਦੇ ਨੇ, ਜਿਨ੍ਹਾਂ ਨੂੰ ਪ੍ਰਾਇਮਰੀ ਹੈਲਥ ਸੈਂਟਰ ਕਹਿੰਦੇ ਆ ਅਸੀਂ, ਹਨਾ। ਸੋ ਉਹਨਾਂ ਦੇ ਲਈ ਸਾਡਾ ਫੰਡ ਹੈ ਜਿਹੜਾ, ਉਹ ਕੇਂਦਰ ਨੇ ਅਲਾਟ ਕਰਨਾ ਸੀ। ਬਕਾਇਦਾ ਸਾਡੇ ਸਿਹਤ ਮੰਤਰੀ ਬਲਬੀਰ ਸਿੰਘ ਕੇਂਦਰੀ ਸਿਹਤ ਮੰਤਰੀ ਨਾਲ ਮੁਲਾਕਾਤ ਵੀ ਕਰ ਆਏ ਨੇ ਤੇ ਉਹਨਾਂ ਤੋਂ ਮੰਗ ਵੀ ਕਰ ਆਏ ਨੇ। ਪਰ ਹੁਣ ਉਸ ਬੈਠਕ ਦਾ ਅਸਰ ਜਾਂ ਉਸ ਬੈਠਕ ਦੇ ਵਿੱਚ ਕੀ ਵਾਪਰਿਆ, ਉਹ ਸਾਹਮਣੇ ਆਉਣ ਲੱਗਾ। ਕਹਿੰਦੇ ਜੀ ਕੇਂਦਰ ਨੇ ਉਹ 650 ਕਰੋੜ ਰੁਪਈਆ ਪੰਜਾਬ ਸਰਕਾਰ ਨੂੰ ਦੇਣੋਂ ਇਨਕਾਰ ਕਰਤਾ ਕਿ ਤੁਹਾਡੇ ਕੋਲ ਤਾਂ ਹੈਲਥ ਸੈਂਟਰ ਹੈ ਹੀ ਨਹੀਂ, ਤੁਹਾਡੇ ਕੋਲ ਤਾਂ ਮੁੱਢਲੇ ਸਿਹਤ ਕੇਂਦਰ ਹੈ ਹੀ ਨਹੀਂ।
ਕਾਰਨ ਪ੍ਰਵੀਨ ਜੀ ਹੂੰ। ਜ਼ਿਆਦਾਤਰ ਮੁੱਢਲੇ ਸਿਹਤ ਕੇਂਦਰ ਬੰਦ ਪਏ ਨੇ, ਹੂੰ। ਜਾਂ ਉਹਨਾਂ ਨੂੰ ਨਵਾਂ ਰੰਗ ਰੂਪ ਦੇ ਕੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਲਾ ਕੇ ਉਹਨੂੰ ਆਮ ਆਦਮੀ ਮਹੱਲਾ ਕਲੀਨਿਕ ਬਣਾ ਦਿੱਤਾ ਗਿਆ ਜੀ। ਤੇ ਕੇਂਦਰ ਕਹਿੰਦਾ ਇਹ ਮੁੱਢਲਾ ਸਿਹਤ ਕੇਂਦਰ ਨਹੀਂ ਹੈ, ਹੂੰ। ਇਹ ਤਾਂ ਤੁਹਾਡਾ ਆਪਣੀ ਯੋਜਨਾ, ਇੱਕ ਸਰਕਾਰੀ ਯੋਜਨਾ ਕਹਿ ਲਈਏ ਜਾਂ ਪਾਰਟੀ ਦਾ ਇੱਕ ਉਹ ਕਹਿ ਲਈਏ, ਇਸ ਲਈ ਕਹਿੰਦੇ ਇਹ ਕੇਂਦਰ ਦੇ ਅਧੀਨ ਨਹੀਂ ਆਉਂਦਾ, ਤੁਸੀਂ ਤਾਂ ਮੁੱਖ ਮੰਤਰੀ ਦੀ ਆਪਣੀ ਫੋਟੋ ਲਾਈ ਹੈ। ਹੂੰ। ਸੋ ਇਸ ਲਈ ਅਸੀਂ ਇਹਨਾਂ ਨੂੰ ਫੰਡ ਨਹੀਂ ਦੇ ਸਕਦੇ। ਠੀਕ ਹੈ। ਤੇ ਇਸ ਚੀਜ਼ ਨੇ ਮਹੱਲਾ ਕਲੀਨਿਕਾਂ ਨੂੰ ਵੀ ਖਤਰੇ 'ਚ ਪਾਤਾ ਤੇ ਸਿਹਤ ਕੇਂਦਰਾਂ ਦਾ ਪਹਿਲਾ ਪੱਠਾ ਬੈਠਿਆ ਜੀ, ਜਾਂ ਅਸੀਂ ਸਿਹਤ ਕੇਂਦਰਾਂ ਨੂੰ ਮਹੱਲਾ ਕਲੀਨਿਕਾਂ ਦਾ ਰੂਪ ਦੇ ਚੁੱਕੇ ਹਾਂ। ਹੁਣ ਕੱਲ ਦੇ ਅਫਸਰ ਅਧਿਕਾਰੀ ਇਸ ਨੁਕਤਿਆਂ ਤੇ ਚਰਚਾ ਕਰੀ ਜਾਂਦੇ ਨੇ ਕਿ ਕੀ ਕਰੀਏ। ਮੰਤਰੀਆਂ ਨਾਲ ਵੀ ਕੁਝ ਨਾਲ ਫੋਨ ਤੇ ਉਹਨਾਂ ਦਾ ਰਾਬਤਾ ਹੋਇਆ ਤੇ ਪਤਾ ਲੱਗ ਰਿਹਾ ਮੁੱਖ ਮੰਤਰੀ ਸਾਹਿਬ ਨਾਲ ਰਾਬਤਾ ਕੀਤਾ ਜਾ ਰਿਹਾ ਹੈ, ਔਰ ਪਤਾ ਲੱਗ ਰਿਹਾ ਕਿ ਦਿੱਲੀ ਤੱਕ ਤਾਰਾਂ ਫੋਨ ਖੜਕੇ ਨੇ ਕੱਲ ਆਪਣੇ ਹਾਈ ਕਮਾਂਡ ਨਾਲ ਰਾਬਤਾ ਕਰਨ ਲਈ। ਔਰ ਇਹਦੇ ਚੋਂ ਫਾਰਮੂਲੇ ਕੱਢੇ ਜਾ ਰਹੇ ਨੇ ਹੁਣ ਕਿ ਜੀ ਐਂ ਦੇਖੋ ਮਹੱਲਾ ਕਲੀਨਿਕ ਦੇ ਨਾਲ ਮਾੜਾ ਮੋਟਾ ਕੋਈ ਹੋਰ ਕਮਰਾ ਖਾਲੀ ਪਿਆ ਉੱਥੇ, ਜੇ ਕੋਈ ਪਿਆ ਉਹਨੂੰ ਦੁਬਾਰਾ ਰੰਗ ਰੋਗਨ ਕਰਕੇ ਉਹਦੇ ਪਰ ਉਵੇਂ ਪ੍ਰਾਇਮਰੀ ਹੈਲਥ ਸੈਂਟਰ ਮੁੱਢਲਾ ਸਿਹਤ ਕੇਂਦਰ ਲਿਖ ਕੇ ਉਹਨੂੰ ਉਹੇ ਜਿਹੀ ਰੰਗ ਦੇ ਕੇ ਬੋਰਡ ਦੇ ਕੇ ਫੋਟੋਆਂ ਭੇਜੋ ਤਾਂ ਕਿ ਆਪਾਂ ਕੇਂਦਰ ਨੂੰ ਕਹੇ ਦੇਖੋ ਜੀ ਸਾਡੇ ਤਾਂ ਚੱਲਦੇ ਨੇ। ਤੇ ਇਹਦੀ ਤਸਵੀਰ ਦੇਖੋ, ਜਾਂ ਕੋਈ ਹੋਰ ਥਾਂ ਤੁਹਾਨੂੰ ਕੋਈ ਮਿਲ ਸਕਦੀ ਹੈ, ਜਾਂ ਜਿਹੜੇ ਪੁਰਾਣੇ ਬੰਦ ਨੇ ਜੇ ਆਪਾਂ ਉਹ ਨਹੀਂ ਵਰਤ ਰਹੇ ਬਿਲਡਿੰਗਾਂ ਤਾਂ ਉਹਨਾਂ ਨੂੰ ਦੁਬਾਰਾ ਸਾਫ਼ ਸਫਾਈ ਕਰਾ ਕੇ ਉਹਨੂੰ ਦੁਬਾਰਾ ਖੋਲੋ। ਸੋ ਇਸ ਤਸਵੀਰ ਬੇਸ਼ੱਕ ਕੇਂਦਰ ਦੀ ਇਹ ਬਦਲਾਖੋਰੀ ਹੈ ਜੀ ਪ੍ਰਵੀਨ ਜੀ। ਦੇਖੋ ਜਿਹੜਾ ਬੰਦਾ ਮੁੱਢਲੇ ਸਿਹਤ ਕੇਂਦਰ 'ਚ ਇਲਾਜ ਕਰਾਉਣ ਜਾ ਰਿਹਾ ਹੈ, ਹਾਂਜੀ, ਔਰ ਜੇ ਉਹ ਮੁੱਢਲਾ ਸਿਹਤ ਕੇਂਦਰ ਬੰਦ ਹੈ ਤਾਂ ਉਹੀ ਮਹੱਲਾ ਕਲੀਨਿਕ 'ਚ ਜਾ ਰਿਹਾ ਨਾ। ਇਲਾਜ ਤਾਂ ਪੰਜਾਬ ਦੇ ਲੋਕੇ ਕਰਾਉਣ ਜਾ ਰਹੇ ਨੇ ਨਾ ਜੀ, ਬਿਲਕੁਲ ਪੰਜਾਬ ਦੇ ਵਾਸੀ ਨੇ ਨਾ, ਉਹਨਾਂ ਲਈ ਉਹਨਾਂ ਦੇ ਹੱਕਾਂ ਤੇ ਡਾਕਾ ਤੁਸੀਂ ਆਪਣੀ ਰਾਜਨੀਤੀ ਕਾਰਨ ਕਿਉਂ ਮਾਰ ਰਹੇ ਹੋ ਜੀ। ਪਹਿਲੀ ਗਲਤੀ ਪੰਜਾਬ ਸਰਕਾਰ ਦੀ ਕਿ ਇਹਨਾਂ ਨੇ ਉਸ ਦਾ ਰੂਪ ਰੰਗ ਬਦਲਿਆ, ਢੰਗ ਤਰੀਕਾ ਬਦਲਿਆ। ਹਾਂਜੀ, ਕਿਉਂਕਿ ਹੁਣ ਕੇਂਦਰ ਕਹਿੰਦਾ ਸਾਡੀਆਂ ਜਿਹੜੇ ਜਿਵੇਂ ਆਯੁਸ਼ਮਾਨ ਯੋਜਨਾ ਹੈ ਜੀ ਉਹ ਉਸੇ ਪ੍ਰੋਸੈਸ ਚੋਂ ਨਿਕਲਦੀ ਹੈ ਨਾ ਕਿ ਹਾਂ ਤੁਸੀਂ ਮੁੱਢਲੇ ਸਿਹਤ ਕੇਂਦਰ ਤੋਂ ਪਰਚੀ ਬਣੀ, ਫਿਰ ਉੱਪਰ ਵਾਲੇ ਹਸਪਤਾਲ ਗਏ, ਫਿਰ ਹੋ ਗਏ, ਫਿਰ ਤੁਹਾਨੂੰ ਪੈਸੇ ਅਲਾਟ ਹੋਣੇ ਆ ਨਾ ਜੀ, ਕਿਆ ਤੁਸੀਂ ਬਾਇਆ ਸਰਕਾਰੀ ਸਿਸਟਮ ਚੋਂ ਆਏ ਹੋ। ਪਰ ਇਹ ਕਹਿੰਦੇ ਜੀ ਮਹੱਲਾ ਕਲੀਨਿਕ ਨੂੰ ਕੇਂਦਰ ਆਪਣੇ ਸਿਹਤ ਵਿਭਾਗ ਦੇ ਹਵਾਲੇ ਨਾਲ ਸਿਹਤ ਮੰਤਰਾਲੇ ਦੇ ਕ੍ਰਾਈਟੇਰੀਆ 'ਚ ਨਹੀਂ ਮੰਨਦਾ, ਇਹ ਸਾਡਾ ਕ੍ਰਾਈਟੇਰੀਆ 'ਚ ਆਉਂਦਾ ਹੀ ਨਹੀਂਗਾ। ਇਹ ਤਾਂ ਆਪਣੀ ਪ੍ਰਚਾਰ ਦਾ ਤਰੀਕਾ ਆਮ ਆਦਮੀ ਪਾਰਟੀ ਦਾ, ਉਹ ਕਹਿੰਦੇ। ਸੋ ਇਸ ਨੂੰ ਲੈ ਕੇ ਉਹ ਕਹਿੰਦੇ ਅਸੀਂ ਇਹਨੂੰ ਫੰਡ ਨਹੀਂ ਦੇ ਸਕਦੇ, ਨਹੀਂ ਸਾਡੇ ਤੇ ਸਵਾਲ ਆ ਜਾਊਗਾ, ਸਿਹਤ ਮੰਤਰਾਲੇ ਦੇ ਆਡਿਟ ਆ ਜਾਣਾ ਕਹਿੰਦੇ। ਤੇ ਉਹਨਾਂ ਨੇ ਇਸ ਬਹਾਨੇ ਨਾਲ ਫੰਡ ਰੋਕ ਲਿਆ ਜੀ। ਤੇ ਇੱਕ ਗਲਤੀ ਇਹਨਾਂ ਦੀ ਤੇ ਦੂਜੀ ਜਿੱਦ ਉਹਨਾਂ ਦੀ, ਉਹਦਾ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੁਣ ਹੋ ਰਿਹਾ। ਇਸੇ ਗੱਲ ਨੂੰ ਆਪਾਂ ਲਗਾਤਾਰ ਕਹਿ ਰਹੇ ਸੀ, ਜਿਹੜੇ ਇਹ ਫਾਰਮੂਲੇ ਕੱਢਦੇ ਨੇ, ਇਹ ਟਕਰਾਅ 'ਚ ਪੈਂਦੇ ਨੇ, ਇਹ ਆਪਣੀ ਰਾਜਨੀਤੀ ਚਮਕਾਉਣ 'ਚ ਪੈਂਦੇ ਨੇ ਕਿ ਫੋਟੋ ਲਾਏ ਤੋਂ ਬਿਨਾਂ ਪੰਜਾਬ ਦੇ ਲੋਕਾਂ ਦਾ ਇਲਾਜ ਨਹੀਂ ਹੋ ਸਕਦਾ ਸੀ। ਬਿਲਕੁਲ ਸਹੀ ਹੈ। ਤੁਸੀਂ ਉਹਨਾਂ ਨੂੰ ਮਹੱਲਾ ਸਿਹਤ ਕੇਂਦਰ ਰੱਖਣਾ ਹੈ, ਰੱਖੋ। ਤੁਸੀਂ ਉਹਨਾਂ ਨੂੰ ਮੁੱਢਲੀ ਸਿਹਤ ਕੇਂਦਰ ਰੱਖਣਾ, ਰੱਖੋ। ਤੁਸੀਂ ਉਹਨਾਂ ਨੂੰ ਪ੍ਰਾਇਮਰੀ ਸਿਹਤ ਕੇਂਦਰ ਰੱਖਣਾ, ਰੱਖੋ। ਤੁਸੀਂ ਉਹਦਾ ਨਾਮ ਆਮ ਆਦਮੀ ਕਲੀਨਿਕ ਰੱਖਣਾ, ਆਪਣੇ ਇਸ਼ਤਿਹਾਰਾਂ 'ਚ ਪ੍ਰਚਾਰੀ ਜਾਓ, ਪਰ ਉਹਨੂੰ ਉਸ ਰੂਪ 'ਚ ਤਾਂ ਰੱਖੋ ਜਿਹਦੇ ਰੂਪ ਦੇ ਵਿੱਚ ਉਹਦੇ ਲਈ ਫੰਡ ਆਉਣੇ ਆ। ਇੰਨਾ ਤਾਂ ਅਫਸਰਾਂ ਅਧਿਕਾਰੀਆਂ ਨੂੰ ਪਤਾ ਸੀ ਕਿ ਉਹ ਕਹਿ ਨਹੀਂ ਸਕਦੇ ਸਰਕਾਰ ਨੂੰ, ਜਾਂ ਸਰਕਾਰ ਸੁਣਦੀ ਨਹੀਂ। ਸੋ ਅੱਜ ਇੱਕ ਨਵਾਂ ਨੁਕਸਾਨ, ਪਹਿਲਾਂ ਪੇਂਡੂ ਵਿਕਾਸ ਫੰਡ ਦੇ ਕਾਰਨ ਪਿੰਡਾਂ ਦਾ ਕੰਮ ਰੁਕਿਆ, ਤੇ ਆਹ ਮਹੱਲਾ ਕਲੀਨਿਕਾਂ ਜ਼ਿਆਦਾਤਰ ਆਮ ਲੋਕ, ਸਧਾਰਨ ਲੋਕ, ਗਰੀਬ ਤਬਕਾ, ਪੇਂਡੂ ਤਬਕਾ, ਉਹਨਾਂ ਨੇ ਇਲਾਜ ਲਈ ਜਾਣਾ ਹੈ। ਨਾ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਜਾਣਾ, ਨਾ ਇਹਨਾਂ ਦੇ ਅਫਸਰਾਂ ਅਧਿਕਾਰੀਆਂ ਨੇ ਜਾਣਾ। ਆਮ ਲੋਕਾਂ ਦੇ ਲਈ ਜਿਹੜੇ ਇਹ ਕਲੀਨਿਕ ਨੇ, ਮੁੱਢਲੇ ਸਿਹਤ ਕੇਂਦਰ ਬੰਦ ਪਏ ਨੇ, ਮਹੱਲਾ ਕਲੀਨਿਕਾਂ 'ਚ ਦਵਾਈ ਨਹੀਂ ਹੈਗੀ, ਇਹਨਾਂ ਦਾ ਆਪਣਾ ਕਸਮਾਨ ਪਿਆ, ਕਿਤੇ ਨਕਲੀ ਪਰਚੀਆਂ ਬਣਾਉਣ ਦਾ ਮਾਮਲਾ ਸਾਹਮਣੇ ਆਉਂਦਾ, ਤੇ ਹੁਣ ਫੰਡ ਰੁਕਣ ਕਾਰਨ ਸਾਰਾ ਕੁਝ ਰੁਕ ਜਾਣਾ। ਸੋ ਇਸ ਲਈ ਹੁਣ ਹੱਥਾਂ ਪੈਰਾਂ ਦੀ ਪਈ ਹੈ। ਜੇ ਤਾਂ ਜੀ ਕੋਈ ਕਮਰਾ ਕੁਮਰਾ ਮਿਲ ਗਿਆ, ਫਿਰ ਤਾਂ ਨਵੀਂ ਕੁਚੀ ਫੇਰ ਲੈਣਗੇ ਇਹ ਜੀ, ਉਹਦੀਆਂ ਫੋਟੋਆਂ ਭੇਜ ਕੇ ਉਹਨੇ ਕੋਸ਼ਿਸ਼ ਕਰਨਗੇ, ਨਹੀਂ ਤਾਂ ਫਿਰ ਇਹ ਜ਼ਿਆਦਾ ਵੱਡਾ ਪਾੜਾ ਵੱਧ ਜਾਣਾ, ਕਿਉਂਕਿ ਅਗਲਾ ਸਾਲ ਚੜ੍ਹਨ ਵਾਲਾ, ਅਗਲੇ ਸਾਲ ਦੇ ਫੰਡ ਫੇਰ ਖੜੇ ਹੋ ਜਾਣੇ। ਬਿਲਕੁਲ। ਸੋ ਇਹ ਪੰਜਾਬ ਦੇ ਲਈ, ਪੰਜਾਬ ਦੀ ਸਿਹਤ ਦੇ ਲਈ ਇਹ ਚੰਗੀ ਖਬਰ ਨਹੀਂ ਹੈ ਜੀ। ਤੇ ਮੈਰੀਟੋਰੀਅਸ ਸਕੂਲ ਦੇ ਵਿੱਚ ਮਾਪੇ ਕਹਿੰਦੇ ਹੁਣ ਵਾਰਡਨ ਕਰਨੀ ਸਿੱਧੇ ਹੋ ਗਏ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਤੁਸੀਂ ਧਿਆਨ 'ਚ ਆਇਆ ਹੋਣਾ ਤੁਹਾਡੇ ਕਿ ਪਿਛਲੇ ਸ਼ੁੱਕਰਵਾਰੀ ਜੋ ਕੁਛ ਵਾਪਰਿਆ ਸੀ ਸੰਗਰੂਰ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ, ਕਿ 80 ਤੋਂ ਵੱਧ ਜਵਾਕਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ, ਤੇ ਉਹ ਮਸਲਾ ਆਇਆ ਕਿ ਰੋਟੀ ਚੱਜਦੀ ਨਹੀਂ ਗਈ, ਉਹ 'ਚ ਕੀੜੇ ਮਕੌੜੇ ਨੇ, ਉਹ 'ਚ ਘਟੀਆ ਖਾਣਾ ਏ, ਉਹ ਖਾਣ ਯੋਗ ਨਹੀਂ ਹੈਗਾ। ਤੇ ਉਹਦੀ ਸ਼ਿਕਾਇਤ ਬੱਚੇ ਲਗਾਤਾਰ ਆਪਣੇ ਅਧਿਆਪਕਾਂ ਨੂੰ, ਜਾਂ ਉੱਥੇ ਰਹਿ ਰਹੀ ਜਿਹੜੇ ਉਹਦੇ ਵਿੱਚ ਰਹਿੰਦੇ ਸੀਗੇ, ਉੱਥੇ ਵਾਰਡਨ ਨੂੰ ਲਗਾਤਾਰ ਕਰਦੇ ਸੀਗੇ, ਹੋਸਟਲ 'ਚ ਰਹਿਣ ਵਾਲੇ ਬੱਚੇ, ਤੇ ਪਰ ਉਹਨਾਂ ਸੁਣੀ ਨਹੀਂ ਜਾਂਦੀ ਸੀ ਕਹਿੰਦੇ। ਆਖਰ ਸੁਣੀ ਕਦੋਂ ਗਈ? ਜਦੋਂ ਮਾਮਲਾ ਹਸਪਤਾਲ ਤੱਕ ਕੱਪੜ ਗਿਆ ਜੀ।
ਤੇ ਕਿੰਨਾ ਕੁਝ ਨਿਕਲ ਕੇ ਆਇਆ ਕਿ ਮਾਪਿਆਂ ਨਾਲ ਗੱਲਬਾਤ ਤੱਕ ਨਹੀਂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਬੱਚਿਆਂ ਦੀ, ਮਾਪਿਆਂ ਨਾਲ ਮੁਲਾਕਾਤ ਨਹੀਂ ਚੰਗੀ ਤਰ੍ਹਾਂ ਕਰਵਾਈ ਜਾਂਦੀ, ਬੱਚਿਆਂ ਨੂੰ ਡਰਾ ਧਮਕਾ ਕੇ ਰੱਖਿਆ ਜਾਂਦਾ। ਪ੍ਰਵੀਨ ਜੀ, ਮੈਰੀਟੋਰੀਅਸ ਸਕੂਲ ਦੇ ਵਿੱਚ ਉਹ ਜਵਾਕ ਜਾਂਦੇ ਨੇ ਜਿਹੜੇ ਪੰਜਾਬ ਦੇ ਸਰਕਾਰੀ ਸਕੂਲਾਂ ਚੋਂ, ਆਮ ਸਧਾਰਨ ਘਰਾਂ ਚੋਂ ਟੌਪਰ ਨਿਕਲਦੇ ਨੇ ਬੱਚੇ। ਤੇ ਜੇ ਉਹਨਾਂ ਨੂੰ ਤੁਸੀਂ ਇਹਨਾਂ ਸਕੂਲਾਂ ਦੇ ਵਿੱਚ ਕੈਦੀ ਬਣਾ ਕੇ ਰੱਖੋਗੇ, ਤੁਸੀਂ ਉਹਨਾਂ ਨੂੰ ਖੁੱਲੀ ਉਡਾਨ ਭਰਨੇ ਨਹੀਂ ਦਓਗੇ, ਉਹਨਾਂ ਤੇ ਦਹਿਸ਼ਤ ਰੱਖੋਗੇ, ਡਰ ਰੱਖੋਗੇ, ਖੌਫ ਰੱਖੋਗੇ, ਫਿਰ ਉਹ ਕੰਮ ਬੱਚੇ ਅੱਗੇ ਕਿਵੇਂ ਕਰਨਗੇ? ਪੜ੍ਹਾਈ ਦੇ ਵਿੱਚ ਹੋਰ ਅੱਗੇ ਖੁੱਲ ਕੇ ਕਿਵੇਂ ਅੱਗੇ ਵਧਣਗੇ? ਜੀ ਜੀ। ਤੇ ਦੂਸਰਾ, ਇਸ ਮੌਕੇ ਬੱਚਿਆਂ ਦੇ ਸਰੀਰਕ ਵਿਕਾਸ ਦੇ ਦਿਨ ਹੁੰਦੇ ਨੇ ਤੇ ਉਹਨਾਂ ਦੀ ਸਿਹਤ ਔਰ ਮਾਨਸਿਕ ਤੌਰ ਤੇ ਦੋਵਾਂ ਚੀਜ਼ਾਂ ਮਜ਼ਬੂਤ ਹੋਣਾ ਜ਼ਰੂਰੀ ਹੈ। ਤੇ ਸਰਕਾਰ ਉਹਦੇ ਲਈ ਵੱਡਾ ਫੰਡ ਅਲਾਟ ਕਰਾਉਂਦੀ ਆ ਕਿ ਜਵਾਕਾਂ ਨੂੰ ਫਰੂਟ ਵੀ ਦੇਣਾ ਜੀ, ਜਵਾਕਾਂ ਨੂੰ ਵਿਟਾਮਿਨ ਵੀ ਦੇਣਾ ਜੀ, ਆਹ ਦੁੱਧ, ਘਿਓ, ਪਨੀਰ ਵੀ ਦੇਣਾ ਜੀ, ਆਹ ਦਾਲਾਂ ਵੀ ਦੇ ਰਹੇ ਆ ਜੀ, ਉਹ ਸਾਰਿਆਂ ਦੇ ਲਈ ਫੰਡ ਆਉਂਦਾ ਜਨਾਬ। ਤੇ ਜਦੋਂ ਰੋਟੀ ਉਹੀ ਜੀ ਨਹੀਂ ਮਿਲਦੀ ਹੈ, ਆਟੇ 'ਚ ਵੀ ਕੀੜੇ, ਚੌਲਾਂ 'ਚ ਵੀ ਕੀੜੇ, ਦਾਲਾਂ 'ਚ ਸਿਰਫ ਪਾਣੀ ਹੈ ਨਾ, ਪਨੀਰ ਵੀ ਮੁਸਕ ਵਾਲਾ ਜਿਹੜਾ ਖਾ ਹੀ ਨਾ ਹੋਵੇ, ਤੇ ਜਦੋਂ ਕਹੋ ਤੇ ਫਿਰ ਕਹਿੰਦੇ ਨੇ ਚਿਕੜਾ ਹੱਡੀ ਆ। ਇਹ ਮੈਸ ਵਾਲੇ ਦੇ, ਇਹ ਮੈਸ ਮਾਲਕ ਦੇ ਜਿਹੜਾ ਰੋਟੀ ਪਰੋਸਦਾ ਸੀ ਉਹਦੇ ਕੋਲ ਜਦੋਂ ਜਾਂਦੇ ਸੀ ਤਾਂ ਉਹਦੇ ਬੋਲ ਹੁੰਦੇ ਸੀ ਬੱਚਿਆਂ ਨੂੰ, ਖਾ ਲਓ ਚਿਕੜਾ, ਕਹਿੰਦਾ ਹੱਡੀ ਆ ਜੀ, ਇਹ ਤਾਂ ਤੁਹਾਡੇ ਲਈ ਵਿਟਾਮਿਨ ਨੇ। ਤੇ ਫਿਰ ਆਖਰ ਬੱਚੇ ਬਿਮਾਰ ਹੋਏ ਤੇ ਫਿਰ ਸਾਡੇ ਸਿਹਤ ਮੰਤਰੀ, ਮਾਫ ਕਰਨਾ, ਸਿੱਖਿਆ ਮੰਤਰੀ ਹਰਜੋਤ ਬੈਂਸ ਹੋਰੀ ਪਹੁੰਚੇ, ਮਾਪਿਆਂ ਨੂੰ ਮਿਲੇ, ਬੱਚਿਆਂ ਨੂੰ ਮਿਲੇ, ਭਰੋਸਾ ਦਿੱਤਾ ਤੇ ਪਹਿਲੇ ਪੜਾਅ 'ਚ ਕਾਫੀ ਐਕਸ਼ਨ ਨਜ਼ਰ ਆਇਆ। ਉਹ ਐਕਸ਼ਨ ਸੀਗਾ ਕਿ ਮੈਸ ਮੈਨੇਜਰ, ਕੰਪਨੀ ਜਿਹਨੂੰ ਠੇਕਾ ਦਿੱਤਾ ਸੀ ਰੋਟੀ ਬਣਾ ਕੇ ਲਿਆ ਕੇ ਪਹੁੰਚਾਉਣ ਦਾ, ਉਹ ਦੋਵੇਂ ਗ੍ਰਿਫਤਾਰ ਹੋਏ, ਲਾਇਸੈਂਸ ਰੱਦ ਹੋਏ ਹੈ ਨਾ, ਮੈਸ ਦਾ ਕੰਟਰੈਕਟ ਖਤਮ ਹੋਇਆ ਉਹਨਾਂ ਦਾ ਤੇ ਉਹ ਗ੍ਰਿਫਤਾਰ ਵੀ ਹੋ ਗਏ ਜੀ ਜੀ। ਤੇ ਦੂਸਰੇ ਪਾਸੇ ਪ੍ਰਿੰਸੀਪਲ ਨੂੰ ਸਸਪੈਂਡ ਵੀ ਕਰਤਾ ਤੇ 5 ਦਿਨਾਂ ਲਈ ਸਕੂਲ ਬੰਦ ਕਰਤਾ। 5 ਦਿਨਾਂ ਬਾਅਦ ਕੱਲ ਸਕੂਲ ਖੁੱਲਿਆ। ਮਾਪੇ ਕਹਿੰਦੇ ਜੀ ਅਸੀਂ ਨਹੀਂ ਸਕੂਲ ਦੇ ਅੰਦਰ ਆਪਣੇ ਜਵਾਕ ਭੇਜਣੇ, ਠੀਕ ਹੈ, ਜਵਾਕ ਕਹਿੰਦੇ ਅਸੀਂ ਨਹੀਂ ਜੀ ਸਕੂਲ ਦੇ ਅੰਦਰ ਜਾਣਾ ਜਦੋਂ ਤੱਕ ਵਾਰਡਨ ਤੇ ਕਾਰਵਾਈ ਨਹੀਂ। ਕਹਿੰਦੇ ਅਸੀਂ ਰੋਜ਼ ਜਾਂ ਸ਼ਿਕਾਇਤ ਵਾਰਡਨ ਨੂੰ ਕਰਦੇ ਸੀ, ਵਾਰਡਨ ਸਾਡੀ ਸ਼ਿਕਾਇਤ ਤੇ ਕੋਈ ਨਹੀਂ ਕਰਦੀ ਸੀ, ਉਲਟਾ ਸਾਨੂੰ ਧਮਕਾ ਦਿੰਦੇ ਸੀ। ਤੇ ਇਹਦਾ ਮਤਲਬ ਇਸ ਮੋਲੀ ਭੁਗਤ 'ਚ ਕਿਤੇ ਵਾਰਡਨ ਦਾ ਵੀ ਕੁਛ ਹੈਗਾ। ਫਿਰ ਹੁਣ ਜੇਕਰ ਤੁਸੀਂ ਬਾਕੀਆਂ ਨੂੰ ਲਾਂਭੇ ਕਰਤਾ, ਕੱਲ ਨੂੰ ਉਹ ਵਾਰਡਨ ਸਾਨੂੰ ਨਾਲ ਕਿਹੋ ਜਿਹਾ ਵਿਵਹਾਰ ਕਰੂਗੀ, ਇਹਦੀ ਕੀ ਗਰੰਟੀ ਹੈ ਜੀ? ਇਸ ਲਈ ਬੱਚਿਆਂ ਨੇ ਅੰਦਰ ਜਾਣੋਂ ਇਨਕਾਰ ਕਰਤਾ, ਬਾਹਰ ਧਰਨਾ ਲੱਗ ਗਿਆ। ਬੇਸ਼ੱਕ ਇਸ ਪੂਰੇ ਮਾਮਲੇ ਦੀ ਕਮੇਟੀ ਬਣੀ ਹੈ, ਜਿਹੜੀ 4 ਮੈਂਬਰੀ ਟੀਮ ਹੈ ਜਿਹੜੀ ਜਾਂਚ ਕਰ ਰਹੀ ਆ, ਉਹ ਬਕਾਇਦਾ ਸਾਰਾ ਐਸਡੀਐਮ ਦੀ ਅਗਵਾਈ 'ਚ 4 ਮੈਂਬਰੀ ਕਮੇਟੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ, ਠੀਕ ਹੈ ਜੀ। ਪਰ ਕੱਲ ਜਦੋਂ ਇਹ ਧਰਨਾ ਲੱਗਿਆ, ਫਿਰ ਡੀਓ ਨੇ ਜਿਹੜੇ ਉੱਥੋਂ ਦੇ, ਉਹ ਡਿਪਟੀ ਡੀਓ ਜਿਹੜੇ ਉਸ ਖੇਤਰ ਦੇ, ਉਹ ਆਏ, ਉਹਨਾਂ ਨੇ ਮਾਪਿਆਂ ਨਾਲ ਗੱਲਬਾਤ ਕੀਤੀ, ਬੱਚਿਆਂ ਨੂੰ ਭਰੋਸੇ 'ਚ ਦਿੱਤਾ ਔਰ ਉਹਨਾਂ ਨੂੰ ਦੱਸਿਆ ਕਿ ਅਸੀਂ ਤੁਹਾਡਾ ਵਾਰਡਨ ਬਦਲਤਾ, ਨਵੇਂ ਵਾਰਡਨ ਲਾ ਦਿੱਤੇ ਗਏ ਨੇ ਹੋਸਟਲ ਦੇ ਵਿੱਚ, ਤੇ ਇਹ ਤੋਂ ਬਿਨਾਂ ਅਸੀਂ 16 ਮੈਂਬਰੀ ਇੱਕ ਕਮੇਟੀ ਬਣਾਈ ਹੈ ਪ੍ਰਵੀਨ ਜੀ, ਕਹਿੰਦੇ, ਠੀਕ ਹੈ ਜੀ, ਜਿਹੜੀ ਖਾਣੇ ਦੀ ਨਿਤ ਦਿਨ ਜਾਂਚ ਕਰੂਗੀ। ਪਹਿਲਾਂ ਉਹ ਖਾਣਾ ਖਾਣਗੇ, ਫਿਰ ਬੱਚਿਆਂ ਨੂੰ ਮਿਲੂਗਾ, ਔਰ ਉਹ 16 ਮੈਂਬਰੀ ਦੇ ਵਿੱਚ 8 ਅਧਿਆਪਕ ਨੇ, 8 ਬੱਚੇ ਨੇ, ਤੇ ਉਹ ਤੋਂ ਬਾਅਦ ਸਾਰੇ ਬੱਚਿਆਂ ਨੂੰ ਖਾਣਾ ਮਿਲਿਆ ਕਰੂਗਾ। ਸੋ ਇਹ ਇੱਕ ਅਹਿਮ ਪਹਿਲੂ ਹੈ। ਇਹ ਇੱਕ ਸਕੂਲ ਦੇ ਆਰਓ ਵਾਲਾ ਮਸਲਾ ਆ ਗਿਆ ਸੀ ਪਾਣੀ ਦਾ, ਫਿਰ ਹੈ ਨਾ, ਫਿਰ ਕਈ ਵਾਰ ਜਦੋਂ ਇਹੋ ਜਿਹੀ ਖਬਰਾਂ ਆਉਂਦੀਆਂ ਤਾਂ ਕਈ ਖਬਰਾਂ ਹੋਰ ਸਾਹਮਣੇ ਆ ਜਾਂਦੀਆਂ। ਪਰ ਇਹ ਸਵਾਲ ਇਕੱਲੇ ਇੱਕ ਮੈਰੀਟੋਰੀਅਸ ਸਕੂਲ ਦਾ ਨਹੀਂ ਹੈਗਾ, ਸਵਾਲ ਚਾਹੇ ਪੰਜਾਬ ਦੇ ਅੰਦਰ ਸਰਕਾਰੀ ਸਕੂਲ ਨੇ, ਚਾਹੇ ਪ੍ਰਾਈਵੇਟ ਸਕੂਲ ਨੇ, ਚਾਹੇ ਸਰਕਾਰੀ ਕਾਲਜ ਨੇ, ਚਾਹੇ ਪ੍ਰਾਈਵੇਟ ਕਾਲਜ ਨੇ, ਪੰਜਾਬ ਸਰਕਾਰ ਨੂੰ ਉਹਨਾਂ ਤੋਂ ਟੈਕਸ ਆਉਂਦਾ ਹੈ, ਪ੍ਰਾਈਵੇਟਾਂ ਤੋਂ ਵੀ, ਜੀ ਜੀ ਜੀ, ਤੇ ਸਰਕਾਰ ਦੀ ਜ਼ਿੰਮੇਵਾਰੀ ਉਹਨਾਂ ਪ੍ਰਤੀ ਵੀ ਉਨੀ ਉਹ ਬਣਦੀ ਹੈ, ਉੱਥੇ ਵੀ ਪੰਜਾਬ ਦੇ ਹੀ ਜਵਾਕ ਜਾਂਦੇ ਨੇ। ਸੋ ਇਸ ਲਈ ਹਰ ਪੱਧਰ ਤੇ ਸਿੱਖਿਆ, ਸਿਹਤ, ਇਸ ਮਾਮਲੇ ਦੇ ਉੱਤੇ ਕੋਈ ਮਤਲਬ ਕਿ ਸਮਝੌਤਾ ਨਹੀਂ ਹੋਣਾ ਚਾਹੀਦਾ। ਔਰ ਇਸ ਮਸਲੇ ਤੇ ਹੁਣ ਵਾਰਡਨ ਨਿਸ਼ਾਨੇ ਤੇ ਜਦੋਂ ਆਇਆ ਤੇ ਹੁਣ ਭਰੋਸਾ ਦਿਵਾਇਆ ਗਿਆ ਕਿ ਕਮੇਟੀ ਖਾਣੇ ਦੀ ਜਾਂਚ ਕਰੂਗੀ, 8 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਵਾਰਡਨ ਬਦਲ ਦਿੱਤੀ ਗਈ ਹੈ, ਤੇ ਹਰ ਹਫ਼ਤੇ ਮਾਪਿਆਂ ਨਾਲ ਬੱਚਿਆਂ ਦੀ ਗੱਲਬਾਤ ਲਾਜ਼ਮੀ ਕਰ ਦਿੱਤੀ ਗਈ ਹੈ। ਸੋ ਇਸ ਭਰੋਸੇ ਤੋਂ ਬਾਅਦ ਫਿਰ ਸਕੂਲ ਦੇ ਗੇਟ ਖੁੱਲੇ ਤੇ ਜਵਾਕ ਅੰਦਰ ਗਏ ਨੇ, ਪਰ ਮਾਪਿਆਂ 'ਚ ਅਜੇ ਵੀ ਭੈ ਨਜ਼ਰ ਆ ਰਿਹਾ, ਡਰ ਨਜ਼ਰ ਆ ਰਿਹਾ, ਆਪਣੇ ਬੱਚਿਆਂ ਨੂੰ ਲੈ ਕੇ ਫਿਕਰਮੰਦੀ ਨਜ਼ਰ ਆ ਰਹੀ ਸੀ। ਬਿਲਕੁਲ ਜੀ, ਦੇਖੋ ਸ਼ਰਮਾ ਜੀ, ਜੋ ਮਰਜ਼ੀ ਹੈ, ਜਿੰਨੇ ਮਰਜ਼ੀ ਭਰੋਸੇ ਦੇਈ ਚਲੋ, ਮਾਪੇ ਤਾਂ ਮਾਪੇ ਹੀ ਹੈ। ਬਿਲਕੁਲ ਜੀ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ। ਬੜੀ ਦੁਖਦ ਖਬਰ ਹੈ, 927 ਕੁੜੀਆਂ ਪੰਜਾਬ ਦੇ ਵਿੱਚੋਂ 1 ਸਾਲ ਦੇ ਵਿੱਚ ਹੀ ਲਾਪਤਾ ਹੋ ਗਈਆਂ ਜੀ। ਪ੍ਰਵੀਨ ਜੀ, ਆਪਾਂ ਕੱਲ ਇਸੇ ਸਮੇਂ ਪ੍ਰੋਗਰਾਮ 'ਚ ਜਿਹੜੀ ਜ਼ਿਕਰ ਕਰ ਰਹੇ ਸੀਗੇ ਕਿ ਪੰਜਾਬ 'ਚ 21% ਮੌਤਾਂ ਓਵਰਡੋਜ਼ ਨਾਲ ਹੁੰਦੀਆਂ ਨੇ, ਪੂਰੇ ਮੁਲਕ ਨਾਲੋਂ ਸਭ ਤੋਂ ਵੱਧ ਸਾਡੇ ਸੂਬੇ 'ਚ ਹੁੰਦੀਆਂ ਨੇ।
ਸੋ ਇਹ ਉਹਦੇ ਹੁਣ ਵਿਸਤਾਰਤ ਅੰਕੜੇ ਆਏ ਨੇ ਵੱਖ-ਵੱਖ ਤਰ੍ਹਾਂ ਦੇ। ਠੀਕ ਹੈ, ਉਸ ਉਹਦੇ ਵਿੱਚ ਰਿਪੋਰਟ 'ਚ ਅਗਲੇ ਅੰਸ਼ 'ਚ। ਉਹ ਹਾਂਜੀ, ਉਹਦੇ ਵਿੱਚ ਉਹ ਵੀ ਹੈ ਜਿਹੜਾ ਆਪਾਂ ਕੱਲ ਕਰਕੇ ਹਟੇ ਹਾਂ ਕਿ ਡਰੱਗ ਕਾਰਨ ਜਿਹੜੀਆਂ 144 ਮੌਤਾਂ 1 ਸਾਲ 'ਚ ਹੋ ਗਈਆਂ ਪੰਜਾਬ 'ਚ, ਜਦੋਂ ਕਿ ਹਰਿਆਣੇ 'ਚੋਂ 9 ਹੋਈਆਂ ਨੇ ਤੇ ਦੇਸ਼ ਦੀਆਂ 21% ਬਣਦੀਆਂ ਨੇ। ਬੇਸ਼ੱਕ ਇਸ ਤੋਂ ਬਾਅਦ ਮਤਲਬ ਕਿ ਰਾਜਸਥਾਨ ਦਾ ਵੀ ਨੰਬਰ ਹੈਗਾ, ਮੱਧ ਪ੍ਰਦੇਸ਼ ਦਾ ਵੀ ਨੰਬਰ ਹੈਗਾ। ਉਸੇ ਤਰ੍ਹਾਂ ਮਤਲਬ ਕਿ 565 ਲੋਕਾਂ ਨੇ ਸੂਬੇ 'ਚ 1 ਸਾਲ 'ਚ ਆਤਮ ਹੱਤਿਆ ਕੀਤੀ ਹੈ। ਇਹ ਵੀ ਅੰਕੜੇ ਉਹ 'ਚ ਆਏ ਨੇ। NDPC ਐਕਟ ਦੇ ਤਹਿਤ 12,442 ਕੇਸ ਨੇ ਪੰਜਾਬ ਦੇ ਵਿੱਚ, ਇਹ ਵੀ ਹੈ। ਇਹਦੇ ਵਿੱਚ ਇਹ ਵੀ ਤੱਥ ਸਾਹਮਣੇ ਆਏ ਨੇ ਕਿ ਪੰਜਾਬ ਦੇ ਅੰਦਰ ਜਿਹੜੇ ਅਪਰਾਧਕ ਮਾਮਲੇ ਨੇ ਉਹਨਾਂ 'ਚ ਵਾਧਾ ਹੋ ਗਿਆ ਪ੍ਰਵੀਨ ਜੀ। ਇਹ ਵੀ ਅਹਿਮ ਫਿਕਰਮੰਦੀ ਵਾਲਾ 2022 ਦੇ ਅੰਕੜੇ ਨੇ। ਸਾਲ 2022 ਦੇ ਹਵਾਲੇ ਨਾਲ ਅੰਕੜੇ ਨੇ ਕਿ ਸਾਲ 2022 ਦੇ ਵਿੱਚ ਪੰਜਾਬ 'ਚ ਦਰਜ ਅਪਰਾਧਕ ਮਾਮਲੇ ਕੁੱਲ 73,625 ਨੇ ਜੀ ਤੇ ਇਹਨਾਂ 'ਚ ਮਤਲਬ ਕਿ 44 ਦਾ ਵਾਧਾ ਹੋਇਆ ਪਿਛਲੀ ਵਾਰ ਨਾਲੋਂ। ਸੋ ਇਸ ਲਈ ਇਹ ਅਹਿਮ ਪਹਿਲੂ। ਇਸੇ ਤਰ੍ਹਾਂ ਕਹਿੰਦੇ ਜੀ ਜਿਹੜੇ ਦੂਸਰਾ ਕੇਸ ਹੈ ਭ੍ਰਸ਼ਟਾਚਾਰੀ ਸੰਬੰਧੀ ਕੇਸ ਨੇ, ਉਹਨਾਂ 'ਚ 40% ਵਾਧਾ ਹੋ ਗਿਆ ਪੰਜਾਬ 'ਚ। ਇਹ ਸਾਰਾ ਕੁਝ ਇਸੇ ਦੌਰਾਨ ਇਹ ਅੰਕੜੇ ਫਿਕਰਮੰਦੀ ਵਾਲੇ ਸਾਹਮਣੇ ਆਏ ਕਿ ਪੰਜਾਬ 'ਚ ਹਰ ਰੋਜ਼ 3 ਬੱਚੀਆਂ ਲਾਪਤਾ ਹੋ ਜਾਂਦੀਆਂ। ਮਹੀਨਾ ਰੱਖਦਾ ਹਰ ਰੋਜ਼ 3 ਕੁੜੀਆਂ 18 ਸਾਲ ਤੋਂ ਘੱਟ ਉਮਰ ਦੀਆਂ, ਔਰ ਮਤਲਬ ਪਰ ਕੁੜੀਆਂ ਦੇ ਰੂਪ 'ਚ ਅੱਗੇ ਵੱਡੀਆਂ ਹੋ ਰਹੀਆਂ, ਮਤਲਬ ਜਵਾਕੜੀਆਂ ਨਹੀਂ, ਬਾਲੜੀਆਂ ਨਹੀਂ ਜਮਾਈ। ਸੋ 8, 10, 12 ਸਾਲ 15 ਸਾਲ ਵਾਲੀਆਂ ਬੱਚੀਆਂ, 18 ਸਾਲ ਤੋਂ ਘੱਟ ਵਾਲੀਆਂ, ਪਰ ਹਰ ਰੋਜ਼ ਮਤਲਬ 2 ਤੋਂ 3 ਬੱਚੀਆਂ ਦਾ ਗਾਇਬ ਹੋਣਾ। 1 ਸਾਲ ਦੇ ਵਿੱਚ 927 ਕੁੜੀਆਂ ਗਾਇਬ ਹੋਈਆਂ ਪੰਜਾਬ 'ਚ ਤੇ 186 ਮੁੰਡੇ। ਜੀ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਇਹ ਸਾਲ 2022 ਦੇ ਅੰਕੜੇ ਨੇ ਕਿ ਹਰ ਰੋਜ਼ 3 ਕੁੜੀਆਂ ਤੇ ਹਰ 1 ਦਿਨ ਬਾਅਦ 1 ਮੁੰਡਾ ਪੰਜਾਬ 'ਚੋਂ ਲਾਪਤਾ ਹੋ ਰਿਹਾ। ਤੇ 18 ਸਾਲ ਤੋਂ ਘੱਟ ਵਾਲੇ ਇਹ ਮਾਮਲਾ 1113 ਜਵਾਕਾਂ ਨਾਲ ਸੰਬੰਧਿਤ ਹੈ। 1113 ਜਵਾਕਾਂ 'ਚੋਂ 927 ਕੁੜੀਆਂ ਨੇ ਔਰ 186 ਮੁੰਡੇ ਨੇ ਜੀ। ਤੇ ਇਹ ਅੰਕੜਾ ਜਿਹੜਾ ਸਾਹਮਣੇ ਆਇਆ ਕਿ 80% ਪੰਜਾਬ ਦੇ ਵਿੱਚੋਂ ਲਾਪਤਾ ਜਵਾਕਾਂ 'ਚੋਂ ਕੁੜੀਆਂ ਨੇ, ਮਤਲਬ ਠੀਕ ਹੈ, 20% ਮੁੰਡੇ ਨੇ। ਤੇ ਇਹ ਫਿਕਰਮੰਦੀ ਵਾਲਾ ਪਹਿਲੂ। ਬੇਸ਼ੱਕ ਪਿਛਲੇ ਸਾਲ ਵੀ ਅੰਕੜੇ ਲਗਭਗ ਇਹਦੇ ਨੇੜੇ ਤੇੜੇ ਸੀ। ਪਿਛਲੇ ਸਾਲ ਮੈਂ ਦੇਖ ਰਿਹਾ ਕਿ 2021 ਦੇ ਵਿੱਚ 1045 ਲੋਕ ਗਾਇਬ ਹੋਏ ਸੀ, ਜਿਨ੍ਹਾਂ ਦੇ ਵਿੱਚੋਂ 881 ਕੁੜੀਆਂ ਸੀ ਪਿਛਲੀ ਵਾਰ। ਇਸ ਵਾਰ ਇਹ ਗਿਣਤੀ ਵੱਧ ਕੇ 927 ਹੋ ਗਈ ਜੀ। ਤੇ ਪਿਛਲੇ ਸਾਲ ਮੁੰਡਿਆਂ ਦੀ ਗਿਣਤੀ 164 ਸੀ, ਇਸ ਵਾਰ ਵੱਧ ਕੇ 186 ਹੋ ਗਈ। ਪ੍ਰਵੀਨ ਜੀ ਹੁਣ CCTV ਲੱਗ ਗਏ, ਕੈਮਰੇ ਲੱਗੇ ਨੇ, ਸਾਰੀ ਟੈਕਨੋਲੋਜੀ ਹੈਗੀ ਹੈ। ਆਪਾਂ 2-3 ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਆ ਕਿ ਸਵਾਲ ਇੱਛਾ ਸ਼ਕਤੀ ਤੇ ਹੁੰਦਾ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਲੱਖ ਰੁਪਇਆ ਖੋਹ ਕੇ ਬੰਦੇ ਭੱਜੇ, ਤੇ ਉਹਨਾਂ ਨੂੰ ਪੁਲਿਸ ਨੇ 2 ਦਿਨਾਂ ਦੇ ਵਿੱਚ ਦਿੱਲੀ ਤੋਂ ਜਹਾਂਗੀਰਪੁਰੀ ਤੋਂ ਜਾ ਕੇ ਫੜ ਲਿਆ। ਇਹ ਬੱਚਾ ਜੋ ਫੜ ਲਿਆ ਸੀ, ਕੈਮਰੇਦਾਰ ਕੈਮਰਾ ਲੱਭਦਾ ਚਲੇ ਗਏ। ਤੇ ਜੇ ਬੱਚਿਆਂ ਨੂੰ ਇਸੇ ਤਰ੍ਹਾਂ ਲੱਭਣ ਤੇ ਆਉਣ ਤਾਂ ਕਿਵੇਂ ਨਹੀਂ ਲੱਭੇ ਜਾ ਸਕਦੇ। ਲੱਭਿਆ ਸੀ ਦਰਬਾਰ ਸਾਹਿਬ ਚੋਂ, ਇੱਕ ਬੀਬੀ ਨੇ ਕਰ ਲਿਆ ਸੀ ਚੋਰੀ ਬੱਚਾ। ਬਿਲਕੁਲ, ਉਹ ਫੜ ਲਿਆ ਸੀ ਨਾ, ਫੜ ਲਿਆ ਸੀ। ਸੋ ਇਸ ਲਈ ਇਹਦਾ ਮਤਲਬ ਜੇ ਪੁਲਿਸ ਚਾਹੇ ਤਾਂ ਉਹ ਕਰ ਸਕਦੀ ਹੈ। ਕੀ ਪੁਲਿਸ ਕੋਲ ਕੰਮ ਇੰਨਾ, ਕਿ ਪੁਲਿਸ ਤੇ ਦਬਾਅ ਇੰਨਾ, ਕਿ VIP ਉਹਨਾਂ ਤੇ ਜ਼ਿੰਮੇਵਾਰੀਆਂ ਇੰਨੀਆਂ ਨੇ ਕਿ ਉਹ ਸੜਕਾਂ, ਪੁਲੀਆਂ, ਚੌਂਕਾਂ ਤੇ ਖੜਾਉਣ ਲਈ ਉਹਨੇ, ਕਿ ਉਹ ਹੂਟਰ ਮਾਰਦੀਆਂ ਗੱਡੀਆਂ ਨੂੰ ਸਲੂਟ ਮਾਰ ਲਈ ਉਹਨੇ ਕਿ ਸਾਨੂੰ ਸਲੂਟ ਨਹੀਂ ਵੱਜਦੇ, ਇਸ ਲਈ ਪੁਲਿਸ ਵਾਲਾ ਚੌਂਕ 'ਚ ਖੜਾ ਹੀ ਹੋਵੇ। ਜੇ ਉਹਨਾਂ ਨੂੰ ਉਸ ਕੰਮਾਂ ਤੋਂ ਲਾਂਭੇ ਕਰਕੇ ਇਸ ਕੰਮਾਂ 'ਚ ਲਾਇਆ ਜਾਵੇ ਔਰ ਜ਼ਿੰਮੇਵਾਰੀ ਤੈਅ ਹੋਵੇ ਕਿ ਹਫ਼ਤੇ 'ਚ ਮਾਮਲੇ ਨਿਬੇੜ ਕੇ ਦੇਣੇ ਆ ਤੁਸੀਂ, ਫਿਰ 1 ਦਿਨ ਪਹਿਲਾਂ ਹੀ ਮੀਟਿੰਗ ਕੀਤੀ ਆ ਮੁੱਖ ਮੰਤਰੀ ਸਾਹਿਬ ਨੇ, ਤੇ ਮੁੱਖ ਮੰਤਰੀ ਸਾਹਿਬ ਨੇ ਉਹ 'ਚ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਆ ਕਿ ਇੱਕ ਚੌਂਕ 'ਚ ਵਾਰਦਾਤ ਹੋਵੇ ਤੇ ਦੂਏ ਚੌਂਕ 'ਚ ਮੁਜਰਮ ਪਹੁੰਚਣ ਤੋਂ ਪਹਿਲਾਂ ਫੜਿਆ ਜਾਣਾ ਚਾਹੀਦਾ। ਤੇ ਇੱਥੇ ਤਾਂ 1 ਸਾਲ ਦੇ ਅੰਕੜੇ ਨੇ ਜਨਾਬ, ਔਰ ਪਿਛਲੇ ਸਾਲ ਦੇ ਨੇ ਜੀ। ਸੋ 927 ਕੁੜੀਆਂ, ਹਰ ਰੋਜ਼ ਮਤਲਬ 3 ਕੁੜੀਆਂ ਦਾ ਗਾਇਬ ਹੋਣਾ, 1 ਦਿਨ ਛੱਡ ਕੇ 1 ਮੁੰਡੇ ਦਾ, 1 ਸਾਲ 'ਚ 186 ਮੁੰਡਿਆਂ ਦਾ, 1113 ਜਵਾਕਾਂ ਦਾ 1 ਸਾਲ 'ਚ ਗਾਇਬ ਹੋ ਜਾਣਾ। ਇਹ ਫਿਕਰਮੰਦੀ ਵਾਲਾ ਪਹਿਲੂ ਹੈ ਜੀ। ਤੇ ਸ਼ਰਮਾ ਜੀ, ਸਕੂਲਾਂ ਦੇ ਵਿੱਚ ਹੀ ਹੁਣ ਕਹਿੰਦੇ ਜਵਾਕਾਂ ਦੀ ਵੋਟ ਬਣ ਜਾਇਆ ਕਰੂਗੀ। ਹਾਂਜੀ, ਇਹ ਇੱਕ ਚੰਗੀ ਪਹਿਲ ਕਦਮੀ ਵੀ ਕਹਿ ਸਕਦੇ ਹੋ ਜੀ, ਕਿ ਇਹਦੇ ਨਾਲ ਕਈ ਵਾਰ ਮਾਪੇ ਵਿਸਰੇ ਰਹਿ ਜਾਂਦੇ ਨੇ, ਜਾਂ ਪਿੰਡਾਂ ਦੇ ਵਿੱਚ ਕਈ ਵਾਰ ਆਪਸੀ ਖਿੱਚੋਤਾਣ ਕਰਨ ਜਾਂ ਜਾਣਕਾਰੀ ਦੀ ਘਾਟ ਕਰਨ, ਕਿੰਨੇ ਹੀ ਪਹਿਲੂ ਹੁੰਦੇ ਨੇ। ਤੇ ਪਰ ਹੁਣ ਇਹ ਇੱਕ ਪਹਿਲ ਕਦਮੀ ਚੰਗੀ ਆ। ਸਕੂਲਾਂ ਨੂੰ ਬਕਾਇਦਾ ਹਦਾਇਤ ਕੀਤੀ ਗਈ ਆ ਚੋਣ ਕਮਿਸ਼ਨ ਵੱਲੋਂ, ਫਿਰ ਸਹਾਇਕ ਡਾਇਰੈਕਟਰ ਦੇ ਹਵਾਲੇ ਨਾਲ ਕੋਆਰਡੀਨੇਸ਼ਨ ਕਰਕੇ ਕਿ ਭਾਈ ਹਰ ਸਕੂਲ ਦੇ ਅੰਦਰ ਜਿਹੜਾ ਜਵਾਕ 17 ਸਾਲ ਦਾ ਜਾਂ 17 ਸਾਲ ਤੋਂ ਉੱਪਰ ਦਾ ਹੋ ਜਾਂਦਾ, ਉਹ ਐਡਵਾਂਸ 'ਚ ਆਪਣੀ ਉਸ ਪ੍ਰੋਸੈਸ 'ਚ ਆ ਜਾਵੇ ਜੀ। ਔਰ ਜਿਹੜੇ ਜਵਾਕ 18 ਸਾਲ ਜਾਂ 18 ਸਾਲ ਤੋਂ ਉੱਪਰ ਦੇ ਹੋ ਗਏ,
ਉਹਨਾਂ ਦੀ ਵੋਟ ਬਣਾਈ ਜਾਵੇ। ਔਰ ਉਹਦੇ ਲਈ ਹਦਾਇਤ ਅੱਜ ਤਾਂ ਪਤਾ ਲੱਗ ਰਿਹਾ ਕਿ ਅੱਜ ਉਹ ਦਿਨ ਆਖਰੀ ਹੈ ਜਿੱਦਣ ਫਾਰਮ ਭਰ ਕੇ ਭੇਜਣੇ, ਤਾਂ ਇਹ ਜਾਣਕਾਰੀ ਬਾਹਰ ਆਈ ਹੈ ਕਿ ਇਹ ਬਕਾਇਦਾ ਹਦਾਇਤ ਹੋਈ ਹੈ ਕਿ 7 ਦਸੰਬਰ ਤੱਕ ਤੁਸੀਂ, ਇਹ ਪਿਛਲੇ ਸਾਲ ਤੋਂ ਇਹ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਆਈ ਸੀ ਕਿ 7 ਦਸੰਬਰ ਤੱਕ ਇਹ ਸਾਰੀ ਜਾਣਕਾਰੀ ਭੇਜਣੀ ਹੈ। ਤੁਸੀਂ ਵੈਬਸਾਈਟ ਤੇ ਜਾ ਕੇ ਚੋਣ ਕਮਿਸ਼ਨ ਦੀ ਦੇ ਉਹਦੇ ਉੱਤੇ ਬਕਾਇਦਾ ਫਾਰਮ ਹੈ, ਫਾਰਮ ਡਾਊਨਲੋਡ ਕਰੋ, ਫਾਰਮ ਭਰ ਕੇ ਉਹ ਜਾਣਕਾਰੀ ਸਾਨੂੰ ਭੇਜੋ ਤਾਂ ਕਿ ਉਹਨਾਂ ਬੱਚਿਆਂ ਦੀ ਵੋਟ ਜਿਹੜੇ 18 ਸਾਲ ਦੇ ਹੋ ਗਏ ਜਾਂ 18 ਸਾਲ ਤੋਂ ਉੱਪਰ ਦੇ ਹੋ ਗਏ, ਉਹਨਾਂ ਦੀ ਸਮਾਂ ਰਹਿੰਦਿਆਂ ਸਹੀ ਸਮਾਂ ਵੋਟ ਬਣ ਸਕੇ, ਸੋ ਤਾਂ ਕਿ ਉਹਨਾਂ ਨੂੰ ਵੋਟ ਲਈ ਪ੍ਰੇਰਿਤ ਵੀ ਕੀਤਾ ਜਾ ਸਕੇ। ਇਹਦੀ ਪਹਿਲ ਕਦਮੀ ਹੈ ਤੇ ਇਹ ਘੱਟ ਉਮਰ ਵਾਲੇ ਨੇ ਜਿਹੜੇ ਨੇ ਉਹਨਾਂ ਲਈ ਐਡਵਾਂਸ ਵੋਟ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ। ਸੋ ਹੁਣ ਸਕੂਲਾਂ 'ਚ ਜਵਾਕਾਂ ਦੀਆਂ ਵੋਟਾਂ ਬਣਨ ਦਾ ਕੰਮ ਜਾਰੀ ਹੈ ਜੀ। ਔਰ ਕੱਲ ਤੱਕ ਸਾਰੀ ਜਾਣਕਾਰੀ, 8 ਦਸੰਬਰ ਤੱਕ ਸਾਰੀ ਜਾਣਕਾਰੀ ਸੰਬੰਧਿਤ ਸਕੂਲਾਂ ਨੇ ਪਹੁੰਚਦੀ ਕਰਨੀ ਹੈ ਤੇ ਉਹ ਤੋਂ ਬਾਅਦ ਫਿਰ ਉਹ ਵੋਟ ਬਣਨ ਦਾ ਪ੍ਰੋਸੈਸ ਸਾਹਮਣੇ ਆ ਜਾਣਾ। ਤੇ ਇਹ ਇੱਕ ਚੰਗੀ ਪਹਿਲ ਕਦਮੀ ਹੈ ਤਾਂ ਕਿ ਬੱਚਿਆਂ ਨੂੰ ਵੋਟ ਪ੍ਰਤੀ, ਆਪਣੇ ਅਧਿਕਾਰ ਪ੍ਰਤੀ ਜਾਗਰੂਕ ਵੀ ਕੀਤਾ ਜਾ ਸਕੇ ਔਰ ਉਹਨਾਂ ਨੂੰ ਇਹ ਬਣਦਾ ਹੱਕ ਵੀ ਮਿਲ ਸਕੇ ਕਿ ਉਹ ਆਪਣੀ ਵੋਟ ਦੀ ਅਦਾਇਗੀ ਕਰ ਸਕਣ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।